इंडोज टीवी देख रहे सारे दर्शकों का स्वागत है। मैं हाँ तुहाडा गोबिंद राय तो इस वेले खड़े असीं जिला जलंधर के सिद्धवां बेट के लागे पैंदे सतलुज दरिया के पुल के उपर। सो असीं दिखाना चाहुंदे हां पिछले 3 दिनों तो जो पानी बहुत ज़्यादा वध गया है। तो तुहानूं एक मैं अपने कैमरामैन नूं कहांगा कि माड़ी जी नज़र मार इधर कैमरा दिखाओ जो पानी किधर है। पानी बहुत ज़्यादा सी लेकिन अज तीसरा दिन है, मैनू लगता अज पानी का थोड़ा जा घट होया है पानी। हाँ जी 6-7 फुट घट गया जी। सो लोगों तो पुछते हैं आप इत्थे लागे खड़े लागे शागे पिंडां दे लोग ने, सो उन्हां तो पुछदे आप भी की स्थिति आ अज दी ते 3 दिन पहलां दी ते अपने हुण की स्थिति है जी अज दी। कल मांगो जी बहुत बचा कल तो 7 फुट तकरीबन पानी पहुंची का। अच्छा अज घट गया बहुत ज़्यादा। ते कोई नुकसान तो नहीं होया, किसी का जानी नुकसान कोई माली नुकसान कोई इदा का किसी परिवार नूं इदा का नुकसान तो नहीं होया? ये भी होया भी होगा, कोई वड्डी गल नहीं कि सारे नूं पता नहीं कि सारे कोई विच रहिंदे हुण किसी दा की पता जिहड़ा पानी विच रुड़ गया जां किवें। सरकार वालों पहला चेतावनी नहीं दी गई सी तुहानूं कि पानी छड्ड रहे हैं तो तुसीं लागे शागे पिंडां वाले जिहड़े आ ਉਹ ਆਪਣੇ ਘਰ ਛੱਡ ਕੇ ਕਿਸੇ ਸੇਫ ਜਗ੍ਹਾ ਤੇ ਚਲ ਜਾਣ? ਉਹ ਤਾਂ ਕਹਿੰਦੇ ਸੀ ਸਾਰੇ ਡੀਸੀ ਸਾਹਿਬ ਕਹਿੰਦੇ ਸੀ ਕਿ ਆਪਾਂ ਆਪਣੇ 81 ਪਿੰਡ ਜਿਹੜੇ ਵੀ ਉੱਠ ਕੇ ਆਪਣਾ ਸੇਫ ਹੋ ਜਾਣ ਤਨਾਅ ਵਿੱਚ ਬਹਿਣ। ਤੇ ਕੋਈ ਮੈਂ ਸੁਣਿਆ ਇੱਥੇ ਕਈ ਪਸ਼ੂ ਵੀ ਪਾਣੀ ਦੇ ਵਿੱਚ ਆ ਗਏ ਆ। ਹਾਂਜੀ ਆਏ ਤੇ ਉਹ ਪਸ਼ੂ ਕਿੱਦਾਂ ਬਚ ਗਏ ਜਾਂ ਮਰ ਗਏ? ਪਸ਼ੂ ਕੁਛ ਰੁੜ ਗਏ ਵਿੱਚ, ਹੁਣ ਗਾਂ ਪਤਾ ਨਹੀਂ ਵੱਡੇ ਪਾਣੀ ਕਿਵੇਂ ਰੁੜ ਗਏ ਆਪਣੇ ਬਚ ਗਏ ਜਾਂ ਬੱਕਰੀਆਂ ਵੀ ਆਈਆਂ। ਫਸਲ ਪਾਣੀ ਦਾ ਕਿੰਨਾ ਕੁ ਨੁਕਸਾਨ ਹੋ ਗਿਆ? ਫਸਲ ਦੇਖੋ ਜੀ ਤੁਹਾਡੇ ਸਾਹਮਣੇ ਝੋਨਾ ਕੁਛ ਹੋ ਗਿਆ ਬਾਕੀ ਡੁੱਬਿਆ ਵੀ ਆ। ਸੋ ਤੁਸੀਂ ਦੇਖ ਸਕਦੇ ਕਿ ਇੱਥੇ ਨੁਕਸਾਨ ਬਹੁਤ ਹੀ ਜ਼ਿਆਦਾ ਹੋਇਆ। ਪਸ਼ੂਆਂ ਦਾ ਵੀ ਦੇਖਿਆ ਜਾਏ ਕਈ ਮੱਝਾਂ ਤੇ ਬੱਕਰੀਆਂ ਦਾ ਪਤਾ ਹੀ ਨਹੀਂ। ਉਹ ਕਹਿੰਦੇ ਬੱਕਰੀਆਂ ਦਾ ਪਤਾ ਨਹੀਂ ਰੁੜ ਗਈਆਂ ਕਿ ਕਿੱਥੇ ਹੈਗੀਆਂ। ਤੇ ਜੇ ਝੋਨੇ ਦੀ ਗੱਲ ਕਰੀਏ ਤਾਂ ਝੋਨਾ ਤਾਂ ਨਜ਼ਰ ਹੀ ਨਹੀਂ ਆ ਰਿਹਾ। ਸੋ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਜਦੋਂ ਵੀ ਫਲੱਡ ਦਾ ਪਾਣੀ ਇੱਦਾਂ ਛੱਡਣਾ ਹੋਵੇ ਤਾਂ ਪਹਿਲਾਂ ਜਿੱਥੇ ਪਾਣੀ ਛੱਡਣਾ ਉਹਨੂੰ ਉਸ ਏਰੀਆ ਨੂੰ ਕਿਸ ਤਰੀਕੇ ਨਾਲ ਸੇਫ ਕਰਨਾ। ਸੋ ਇਸ ਵੇਲੇ ਅਸੀਂ ਖੜੇ ਹਾਂ ਸਿੱਧਵਾਂ ਬੇਟ ਦੇ ਲਾਗੇ ਸਤਲੁਜ ਦਰਿਆ ਦੇ ਕੋਲ ਪੈਂਦਾ ਪਿੰਡ ਖੁਰਸ਼ੈਦਪੁਰ, ਜਿੱਥੇ ਕਾਫੀ ਪਾਣੀ ਚੜ੍ਹ ਆਇਆ ਸੀ ਤੇ ਲੋਕ ਮਜਬੂਰ ਹੋ ਗਏ ਸੀ ਆਪਣੇ ਡੰਗਰਾਂ ਸਮੇਤ ਸੜਕ ਤੇ ਆਉਣ ਨੂੰ ਆਪਣੇ ਘਰ-ਬਾਰ ਛੱਡ ਕੇ। ਸੋ ਸਾਡੇ ਨਾਲ ਜਸਵਿੰਦਰ ਜੀ ਨੇ। ਹਾਂਜੀ ਭਾਜੀ, ਕਿੰਨੇ ਦਿਨ ਹੋ ਗਏ ਤੁਹਾਨੂੰ ਸੜਕ ਤੇ ਆਇਆ? ਭਾਜੀ ਸਾਨੂੰ 3 ਦਿਨ ਹੋ ਗਏ ਜੀ ਇੱਥੇ ਸੜਕ ਤੇ ਆਇਆ ਹੋਇਆ। ਤੇ ਡੰਗਰ ਲੱਤਾ ਸਾਰਾ ਕੁਝ ਡੰਗਰ ਪਸ਼ੂ ਜੋ ਤੁਹਾਡੇ ਹੈਗੇ ਆ ਤੁਸੀਂ ਨਾਲ ਹੀ ਲੈਂਦੇ ਆ? ਹਾਂਜੀ ਨਾਲ ਹੀ ਲਿਆਂਦੇ ਆ ਜੀ, ਪਸ਼ੂ ਵੀ ਥੱਲੇ ਸੀਗੇ ਪਾਣੀ ਆ ਗਿਆ। ਅੱਛਾ, ਅੱਜ ਤਕਰੀਬਨ 3 ਦਿਨ ਹੋ ਚੁੱਕੇ ਆ ਜੀ ਪਾਣੀ ਆਈ। ਤੇ ਹੁਣ ਪਾਣੀ ਘਟਣਾ ਸ਼ੁਰੂ ਹੋਇਆ ਜਾਂ ਨਹੀਂ ਹਜੇ? ਪਾਣੀ ਕੁਝ ਘਟ ਗਿਆ ਜੀ, 2.5-3 ਫੁੱਟ ਪਾਣੀ ਘਟ ਗਿਆ। ਤੇ ਜਦੋਂ ਪਾਣੀ ਛੱਡਿਆ ਗਿਆ ਸੀ ਸਰਕਾਰ ਵੱਲੋਂ ਤੁਹਾਨੂੰ ਕੋਈ ਨੋਟਿਸ ਆਇਆ ਸੀ ਵੀ ਤੁਸੀਂ ਸਤਲੁਜ ਦੇ ਦਰਿਆ ਕੰਢੇ ਰਹਿੰਦੇ ਆ ਇੱਥੋਂ ਦੂਰ ਚਲੇ ਜਾਓ ਜਾਂ ਕੋਈ ਇਦਾਂ ਦਾ ਨੋਟਿਸ ਆਇਆ ਸੀ? ਨਹੀਂ ਜੀ ਕੋਈ ਨੋਟਿਸ ਨਹੀਂ ਸਾਨੂੰ ਆਇਆ, ਕਿਸੇ ਨਹੀਂ ਦੱਸਿਆ ਸਾਨੂੰ ਇੱਥੇ। ਠੀਕ ਹੈ। ਤੇ ਹੁਣ ਕੋਈ ਪਰੇਸ਼ਾਨੀ ਕੀ ਸਹਿਣੀ ਪਈ ਤੁਹਾਨੂੰ? ਪਰੇਸ਼ਾਨੀ ਇਹੀ ਹੈ ਜੀ ਪਸ਼ੂਆਂ ਨੂੰ ਕੋਈ ਖਾਣ ਨੂੰ ਚਾਰਾ ਨਹੀਂਗਾ, ਅਸੀਂ ਮਜਬੂਰ ਆ। ਲੰਗਰ ਪਾਣੀ ਤੋਂ ਬੱਚੇ ਸਾਡੇ ਭੁੱਖੇ ਮਰ ਰਹੇ ਇਸ ਟਾਈਮ ਤੇ ਜਾਨੀ ਤਕਰੀਬਨ ਸਾਡੇ ਕੋਲ ਕੋਈ ਖਾਣ ਨੂੰ ਵੀ ਹੈ ਨਹੀਂਗਾ ਇੱਥੇ। ਤੁਸੀਂ ਦੇਖ ਸਕਦੇ ਆ ਘਰਾਂ ਦੇ ਵਿੱਚ ਪਾਣੀ ਵੜ ਕੇ ਪੂਰਾ ਚਿੱਕੜ ਹੋਇਆ ਪਿਆ ਹੈ। ਪਸ਼ੂ ਉੱਦਾਂ ਹੀ ਖੜੇ ਆ ਬਗੈਰ ਚਾਰੇ ਤੋਂ। ਜਿਹੜੇ ਬੱਚੇ ਆ ਔਰ ਇਹਨਾਂ ਦੀਆਂ ਲੇਡੀਜ਼ ਆ ਉਹ ਆ ਦੇਖ ਲਓ ਸੜਕ ਦੇ ਕਿਨਾਰੇ ਤੇ ਬੈਠੇ ਆ। ਸਰਕਾਰ ਤੋਂ ਕੋਈ ਮੰਗ ਕਰਦੇ ਭਾਜੀ? ਸਰਕਾਰ ਤੋਂ ਮੰਗ ਸਾਨੂੰ ਇਹੀ ਹੈ ਜੀ ਕਿ ਸਾਡਾ ਜੋ ਹੋਇਆ ਨੁਕਸਾਨ ਸਾਨੂੰ ਕੀ ਇਹਦਾ ਕੋਈ ਮੁਆਵਜ਼ਾ ਦਿੱਤਾ ਜਾਵੇ। ਲਗਭਗ ਤੁਹਾਡੇ ਖਿਆਲ 'ਚ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ? ਸਾਡਾ ਤਕਰੀਬਨ ਜੀ ਨੁਕਸਾਨ ਹੋ ਗਿਆ 2.5-3 ਲੱਖ ਦਾ ਨੁਕਸਾਨ ਹੋ ਗਿਆ। ਸੋ 2.5-3 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਇਹਨਾਂ ਦਾ। ਆ ਤੁਸੀਂ ਦੇਖ ਸਕਦੇ ਆ ਆ ਪੂਰਾ ਸਤਲੁਜ ਦਰਿਆ ਆ ਜਿੱਥੋਂ ਦੂਰ ਦੂਰ ਤੱਕ ਸਿਰਫ ਪਾਣੀ ਹੀ ਨਜ਼ਰ ਆ ਰਿਹਾ।